ਬਿਸਮਿल्लाहिर्रहमानिर्रहीम अस्सलाम वालेकुम। ਇਹ ਪਹਿਲਾਂ ਸੋਮਾਲੀਆ ਤੇ ਸੋਮਾਲੀਲੈਂਡ ਦਾ ਨਕਸ਼ਾ ਵੇਖੋ। Somaliland is actually a region of Somalia in Africa, but the people living there consider themselves a separate state. ਇਹ ਹੁਣ ਸੋਮਾਲੀਆ ਦਾ ਸਦਰ ਇਹ ਗੱਲ ਕਰ ਰਿਹਾ, ਆਂਦਾ ਕੀ ਫਰਕ ਹੈ ਸਾਡੇ 'ਚ ਕਿ ਸੋਮਾਲੀਆ ਦੇ ਉੱਤੇ ਇਟਲੀ ਦਾ ਕਬਜ਼ਾ ਸੀ ਤੇ ਸੋਮਾਲੀਲੈਂਡ ਜਿਹੜਾ ਸੀ ਉਹਦੇ ਤੇ ਬਰਤਾਨੀਆ ਦਾ ਕਬਜ਼ਾ ਸੀ। ਆਂਦਾ ਸਾਡੀ ਰੰਗ, ਨਸਲ, ਜ਼ੁਬਾਨ ਹਰ ਚੀਜ਼ ਇੱਕ ਹੈ, ਪਰ ਦੋ ਮੁਖਤਲਿਫ ਤਾਕਤਾਂ ਦਾ ਕਬਜ਼ਾ ਸੀ। ਇਸ ਵਜ੍ਹਾ ਤੋਂ ਸੋਮਾਲੀਲੈਂਡ ਵਾਲੇ ਆਂਦੇ ਨੇ ਕਿ ਸਾਡੀ ਕੌਮ ਵੱਖਰੀ ਹੈ, ਸਾਡੀ ਨਸਲ ਵੱਖਰੀ ਹੈ ਤੇ ਮਜ਼ਹਬ ਉਹਨਾਂ ਦਾ, ਚਲੋ ਮਜ਼ਹਬ ਤੇ ਨਹੀਂ ਕਹਿ ਸਕਦੇ, ਮਜ਼ਹਬ ਤੇ ਉਹਨਾਂ ਦਾ ਇਸਲਾਮ ਹੀ ਹੈ ਦੋਵਾਂ ਦਾ। Somaliland was part of Somalia, colonized by Britain, and the rest of Somalia was colonized by Italy. So this is the only difference. We are the same ethnic group, we share the same language, the same religion, the same way of life. ਤੇ ਸੋਮਾਲੀਲੈਂਡ ਨੂੰ ਤੁਹਾਨੂੰ ਪਤਾ ਅੱਜ ਕੱਲ੍ਹ ਉਹਨਾਂ ਨੇ ਤਸਲੀਮ ਕਰ ਲਿਆ, ਦੁਨੀਆ ਦਾ ਵਾਹਿਦ ਮੁਲਕ ਹੈ ਜਿਹਨੂੰ ਸੋਮਾਲੀਲੈਂਡ ਨੂੰ ਜਿਹਨੇ ਉਸ ਮੁਲਕ ਨੇ ਤਸਲੀਮ ਕੀਤਾ ਜਿਹੜਾ ਆਪ ਇੱਕ ਕਾਬਜ਼ ਹੈ, ਜਿਹੜਾ ਮੁਲਕ ਹੀ ਨਹੀਂ ਹੈ, ਜਿਹਦਾ ਨਾਮ ਹੀ ਨਹੀਂ ਲਿਆ ਜਾ ਸਕਦਾ। ਮਸਜਿਦ ਅਕਸਾ ਤੇ ਜਿਹੜੇ ਕਾਬਜ਼ ਨੇ ਉਹਨਾਂ ਨੇ ਸੋਮਾਲੀਲੈਂਡ ਨੂੰ ਤਸਲੀਮ ਕਰ ਲਿਆ ਤਾਂ ਕਿ ਮੁਸਲਮਾਨਾਂ ਨੂੰ ਆਪਸ 'ਚ ਲੜਾਇਆ ਜਾਏ। ਸੋਮਾਲੀਆ ਦੇ ਮੁਸਲਮਾਨਾਂ ਨੂੰ ਜਿਨ੍ਹਾਂ ਦੀ ਰੰਗ, ਨਸਲ, ਜ਼ੁਬਾਨ ਹਰ ਚੀਜ਼ ਇੱਕ ਹੈ। ਇਹ ਹਿਸਾਬ ਸਾਡਾ ਪੰਜਾਬ ਔਰ ਜਨੂਬੀ ਪੰਜਾਬ ਦਾ, ਰੰਗ, ਨਸਲ, ਜ਼ੁਬਾਨ ਹਰ ਚੀਜ਼ ਇੱਕ ਹੈ। ਕਬਜ਼ਾ ਬੜੀ ਦੇਰ ਗੈਰਾਂ ਦਾ ਰਿਹਾ, ਬਾਹਰ ਵਾਲਿਆਂ ਦਾ, ਬਾਹਰ ਦੀਆਂ ਤਾਕਤਾਂ, ਤੇ ਉਹ ਅੱਜ ਸਾਡੀਆਂ ਬਰਾਦਰੀਆਂ ਹੀ ਆਉਂਦੀਆਂ ਨੇ ਅਸੀਂ ਵੱਖਰੀ ਕੌਮ ਆ। ਬਿਲਕੁਲ ਇਹੀ ਡਰਾਮਾ ਸਾਡੇ ਪਾਕਿਸਤਾਨ 'ਚ ਵੀ ਚੱਲ ਰਿਹਾ ਔਰ ਚਲਾਉਣ ਵਾਲੀ ਭਾਰਤ ਮਾਤਾ ਹੈ। ਉੱਥੇ ਉਹ ਭਾਰਤ ਮਾਤਾ ਦਾ ਪਿਓ ਬੈਠਾ ਹੈ ਜਿਹੜਾ ਸੋਮਾਲੀਲੈਂਡ ਨੂੰ ਜਿਹਨੇ ਮੰਨ ਲਿਆ, ਤੇ ਇੱਥੇ ਭਾਰਤ ਮਾਤਾ ਇਹ ਕੰਮ ਕਰ ਰਹੀ ਜੇ ਕਿ ਸਾਡੀਆਂ ਬਰਾਦਰੀਆਂ ਨੂੰ ਕਹਿ ਰਹੀ ਹੈ ਕਿ ਅਸੀਂ ਵੱਖਰੀ ਕੌਮ। ਤੇ ਕਿੰਝ ਬ੍ਰੇਨ ਵਾਸ਼ ਕੌਮਾਂ ਹੁੰਦੀਆਂ ਨੇ। ਜਦੋਂ ਤੁਹਾਡੇ 'ਤੇ ਕੋਈ ਗੈਰ ਮੁਲਕੀ ਕੌਮ ਕਾਬਜ਼ ਹੋ ਜਾਂਦੀ ਹੈ ਨਾ, ਤੇ ਤੁਹਾਡਾ ਤਰੀਖ ਨਾਲ ਤਲਕ ਤਰੋੜ ਦਿੱਤਾ ਜਾਂਦਾ ਹੈ, ਤੇ ਫਿਰ ਤੁਹਾਡੀਆਂ ਬਰਾਦਰੀਆਂ, ਤੁਹਾਡੀਆਂ ਕੌਮਾਂ ਆਪਸ 'ਚ ਹੀ ਲੜ ਪੈਂਦੀਆਂ ਨੇ। ਤੇ ਲਿਹਾਜ਼ਾ ਅਸੀਂ ਕਹਾਂਗੇ ਮੁਲਤਾਨ ਵਾਲਿਆਂ ਨੂੰ ਵੀ ਤੇ ਲਾਹੌਰ ਵਾਲਿਆਂ ਨੂੰ ਵੀ ਆਪਣੀ ਤਰੀਖ ਨਾਲ ਜੁੜੋ, ਆਪਣੇ ਪਿਓ ਦਾਦੇ ਦੀ ਤਰੀਖ ਪੜ੍ਹੋ ਤਾਂ ਕਿ ਤੁਹਾਡੀ ਤਰੀਖ ਜਿਹੜੀ ਹੈ ਨਾ 100-200 ਸਾਲ ਤੋਂ ਸ਼ੁਰੂ ਨਾ ਹੋਏ, ਸਦੀਆਂ ਤੋਂ ਪਿੱਛੇ ਝਾਤੀ ਮਾਰੋ ਆਪਣੀ ਤਰੀਖ ਦੇ ਵਿੱਚ, ਤੇ ਉਹਦੇ ਨਾਲ ਬਹਿ ਕੇ ਗੁਫ਼ਤਗੂ ਨਾਲ ਕਰਕੇ ਆਪਣੇ ਮਸਾਇਲ ਹੱਲ ਕਰੋ, ਬਜਾਏ ਕਿ ਦੁਸ਼ਮਣ ਦੇ ਇਸ਼ਾਰਿਆਂ ਦੇ ਉੱਤੇ ਨੱਚਣ ਦੇ ਔਰ ਇੰਝ ਨਾਅਰੇਬਾਜ਼ੀ ਕਰਨ ਦੇ ਜਿਵੇਂ ਹੋਰੇ ਕਿਹੜਾ ਪਹਾੜ ਤੋਂ ਢਾਹ ਲੈਣਾ। ਤੇ ਉਹ ਪਹਾੜ ਨਹੀਂ ਢੱਠਦਾ, ਉਹਦੇ ਨਾਲ ਫਸਾਦ ਹੁੰਦਾ। ਤੇ ਜਿਹੜੇ ਪੰਜਾਬੀ ਕੌਮ ਦੇ ਵੀ ਹਕੂਕ ਵਾਸਤੇ ਬੰਦੇ ਗੱਲ ਕਰ ਰਹੇ ਨੇ, ਅਸੀਂ ਪਸ਼ਤੂਨ ਬਲੋਚ ਕੌਮ ਪ੍ਰਸਤਾਂ ਦੀ ਜਹਾਲਤ ਦੇ ਜਵਾਬ 'ਚ ਜਹਾਲਤ ਦਾ ਫਾਇਦਾ ਨਹੀਂ ਹੁੰਦਾ। ਜਿਹੜਾ ਬੰਦਾ ਪੰਜਾਬੀ ਕੌਮ ਦਾ ਕੰਮ ਕਰ ਰਿਹਾ ਉਹਨੂੰ ਚਾਹੀਦਾ ਤਰੀਖ ਦੇ ਇਲਮ ਦੇ ਵਿੱਚ ਡੂੰਘੀ ਛਾਲ ਮਾਰੋ, ਤਰੀਖ ਦਾ ਇਲਮ ਹਾਸਲ ਕਰੋ। ਜਹਾਲਤ ਦੇ ਜਵਾਬ ਦੇ ਨਾਲ, ਜਹਾਲਤ ਦਾ ਜਵਾਬ ਜਹਾਲਤ ਨਾਲ ਦੇਣ ਨਾਲ ਫਸਾਦ ਵੱਧਦਾ ਹੈ। ਜਹਾਲਤ ਦਾ ਜਵਾਬ ਮਤਾਨਤ ਨਾਲ, ਤਹਮਲ ਨਾਲ, ਇਲਮ ਨਾਲ, ਹਕਾਇਕ ਨਾਲ, ਦਲਾਇਲ ਨਾਲ ਦੇਣ ਨਾਲ ਤੁਹਾਡਾ ਮੁਕੱਦਮਾ ਮਜ਼ਬੂਤ ਹੁੰਦਾ ਹੈ। ਔਰ ਸਾਡਾ ਦੁਸ਼ਮਣ ਇਹ ਨਾ ਸਮਝੋ ਕਿ ਪਸ਼ਤੂਨ ਬਲੋਚ ਇਹ ਉਹ ਸਾਡੇ ਦੁਸ਼ਮਣ ਨੇ। ਸਾਡਾ ਦੁਸ਼ਮਣ ਦਿੱਲੀ ਦੇ ਵਿੱਚ ਬੈਠਾ ਹੈ। ਅਸਲ ਪਿੱਛੇ ਜਿਹੜਾ ਕਠਪੁਤਲੀਆਂ ਨੂੰ ਹਿਲਾ ਰਿਹਾ ਨਾ, ਜਿਹੜਾ ਗ੍ਰੇਟਰ ਬਲੋਚਿਸਤਾਨ ਤੇ ਗ੍ਰੇਟਰ ਪਸ਼ਤੂਨਿਸਤਾਨ ਤੇ ਫਲਾਣਾਸਤਾਨ, ਢੰਗਾਣਾਸਤਾਨ, ਉਹਦੇ ਵੱਲ ਧਿਆਨ ਮਾਰੋ। ਉਹਦਾ ਮੁਕਾਬਲਾ ਵੀ ਇਲਮ ਦੇ ਮੈਦਾਨ 'ਚ ਹੋਣਾ। ਹਿੰਦੁਸਤਾਨੀ ਮੁਸਲਮਾਨ ਦੇ ਮਸਾਇਲ ਦਾ ਹੱਲ ਵੀ ਇਲਮ ਹੈ। ਅੱਲਾਹ ਤਾਲਾ ਨੇ ਕਿਹਾ ਫਰਿਸ਼ਤਿਆਂ ਤੋਂ ਜਿਹੜੀ ਅਫਜ਼ਲੀਅਤ ਇਨਸਾਨ ਨੂੰ ਦਿੱਤੀ ਹੈ ਉਹ ਇਲਮ ਦੀ ਵਜ੍ਹਾ ਤੋਂ ਦਿੱਤੀ ਹੈ। ਤੇ ਜਿਹੜੀ ਗਾਲਮ ਗਲੋਚ ਜਾਂ ਤਾਨੇਬਾਜ਼ੀ, ਉਹ ਜ਼ਾਹਰ ਹੈ ਅਸੀਂ ਇਨਸਾਨ ਆ, ਗੁੱਸਾ ਚੜ੍ਹਦਾ ਕਈ ਵਾਰੀ, ਗਾਲ ਦੇ ਜਵਾਬ 'ਚ ਗਾਲ ਔਰ ਤਾਨੇ ਦੇ ਜਵਾਬ 'ਚ ਤਾਨਾ ਵੀ ਦੇਈਦਾ, ਲੇਕਿਨ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਇਲਮ ਨਾਲ ਔਰ ਤਾਰੀਖ ਦਾ ਇਲਮ ਹਾਸਲ ਕਰੋ, ਬਹੁਤ ਜ਼ਰੂਰੀ ਹੈ। ਜਿਸ ਬੰਦੇ ਵੀ ਆਪਣੀ ਕੌਮ ਦਾ ਮੁਕੱਦਮਾ ਲੜਨਾ ਉਹ ਤਾਰੀਖ ਦੇ ਇਲਮ ਦੀ ਬੁਨਿਆਦ 'ਤੇ ਲੜੇ, ਤੇ ਜ਼ਿੱਦ ਔਰ ਇੰਝ ਦੀਆਂ ਚੀਜ਼ਾਂ ਨਾਲ। ਇਹ ਸੋਮਾਲੀਲੈਂਡ ਵਾਲਾ ਡਰਾਮਾ ਜਿਹੜਾ ਨਾ, ਇਹਦੇ 'ਤੇ ਤੁਸੀਂ ਜਾ ਕੇ ਗੂਗਲ 'ਤੇ ਮਜ਼ੀਦ ਸਰਚ ਕਰੋ ਤੇ ਬੜਾ ਸ਼ੁਗਲੀ ਡਰਾਮਾ ਹੈ। ਤੇ ਵੀਡੀਓ ਚੰਗੀ ਲੱਗੇ ਤੇ ਸਾਂਝੀ ਕਰੋ ਤੇ ਇਲਮ ਦੇ ਨਾਲ ਆਪਣੀ ਕੌਮ ਦਾ ਮੁਕੱਦਮਾ ਲੜੋ। ਤੁਸੀਂ 25 ਕਰੋੜ ਮੁਲਕ 'ਚ ਅਸੀਂ ਆਪਸ 'ਚ ਲੜਨਾ ਨਹੀਂ ਚਾਹੁੰਦੇ, ਕਿਉਂਕਿ ਸਾਡੇ ਸਾਰੇ ਭਰਾ ਨੇ, ਸਾਡੀ ਤਰੀਖ ਵੀ ਆਪਸ 'ਚ ਜੁੜੀ ਹੈ, ਸਾਡਾ ਮੁਸਤਕਬਿਲ, ਸਾਡਾ ਹਾਲ ਸਾਰਾ ਸਾਂਝਾ ਹੈ। ਤੇ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਕੇ ਆਪਸ 'ਚ ਹਕੂਕ ਫਰਾਇਜ਼ ਤੈਅ ਕਰਨੇ ਨੇ, ਉਹ ਇਲਮ ਦੀ ਬੁਨਿਆਦ 'ਤੇ ਤੈਅ ਹੋਣੇ ਚਾਹੀਦੇ ਨੇ, ਗਾਲਮ ਗਲੋਚ ਦੀ ਬੁਨਿਆਦ 'ਤੇ ਨਹੀਂ ਹੋਣੇ ਚਾਹੀਦੇ। ਠੀਕ ਹੈ, ਸਲਾਮ ਅਲੈਕੁਮ।